financial markets around the world are reeling following President Donald Trump's latest and most severe volley of tariffs, and the US stock market is taking the worst of it so far. India imposes uniquely burdensome certification requirements. If these barriers were removed, it is estimated that US export would increase by at least $5.3 billion annually. India imposes its own uniquely burdensome or duplicative testing and certification requirements in sectors such as chemicals, telecom products, and medical devices that make it difficult or costly for American companies to sell their products in India. 26% Trump tariff on India not a setback. उन्हें कहा जी ਅਸੀਂ ਜਿਹੜਾ ਪਹਿਲਾਂ ਹੀ यूनिवर्सल 10% टैरिफ है, ये 10% ड्यूटी जी पहला लगती इन एडिशन है वो 26 का 36% हो गया, पर वो कह रहे हैं जी 10% असी अगे ही है 26 हो गया हूँ 16 रह गया, मतलब वो प्ले कर रहे हैं। ग्लोबल ऑर्डर अंडर चर्न, एवरी रीजन नीड्स टू लुक आउट फॉर इटसेल्फ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਰਾਜ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਅੱਜ 3 ਅਪ੍ਰੈਲ 2025 20 ਚੇਤ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਵਾਸੀ ਵੀਰ ਸੰਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਬੇਨਤੀ ਕੀਤੀ ਹੈ ਕਿ ਸਾਨੂੰ ਲੋੜ ਹੈ ਅੱਜ ਅਸੀਂ ਆਪਣੇ ਸੱਭਿਆਚਾਰ, ਬੋਲੀ ਅਤੇ ਧਰਮ ਨਾਲ ਜੁੜ ਕੇ ਰਹੀਏ। ਸਾਡਾ ਆਪਣੀਆਂ ਜੜ੍ਹਾਂ ਤੋਂ ਦੂਰ ਜਾਣਾ ਸਾਨੂੰ ਮਹਿੰਗਾ ਪਵੇਗਾ ਔਰ ਖਾਸ ਕਰਕੇ ਇਹਨਾਂ ਮੁਲਕਾਂ ਵਿੱਚ ਨਵੀਂ ਪਨੀਰੀ ਨੂੰ ਧੁਰੇ ਨਾਲ ਜੋੜ ਕੇ ਰੱਖੀਏ ਔਰ ਨਾਲ ਹੀ ਇਸ ਲੜਾਈ ਲਈ ਸਾਨੂੰ ਕੌਮੀ ਮੀਡੀਆ ਦੀ ਸਖਤ ਲੋੜ ਹੈ। ਸੋ ਸਾਡਾ ਪੱਖ ਦੁਨੀਆ ਸਾਹਮਣੇ ਜੋ ਰੱਖ ਸਕੇ ਅਤੇ ਸਿੱਖਾਂ ਖਿਲਾਫ ਝੂਠੇ ਪ੍ਰੋਪੇਗੰਡੇ ਦਾ ਜਵਾਬ ਦੇਵੇ। ਸੋ TV 84 ਦੀ ਸਪੋਰਟ ਲਈ ਵੱਧ ਤੋਂ ਵੱਧ ਯੋਗਦਾਨ ਪਾਓ। ਸਵਾਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸੰਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਰ, ਜਿਸ ਤਰ੍ਹਾਂ ਕਿ ਆਪਾਂ ਕੱਲ੍ਹ ਵੀ ਗੱਲਬਾਤ ਕੀਤੀ ਸੀ ਟੈਰਿਫ ਦੇ ਹਵਾਲੇ ਨਾਲ ਔਰ ਅੱਜ ਵੀ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਲਗਭਗ 90 ਮੁਲਕਾਂ ਤੇ ਲਾਈ ਟੈਰਿਫ ਨੇ ਚਾਰੇ ਪਾਸੇ ਚੀਕਾਂ ਪਵਾਈਆਂ ਹੋਈਆਂ ਨੇ ਔਰ ਅਮਰੀਕਾ ਦੀ ਸਟਾਕ ਮਾਰਕੀਟ ਵੀ ਬੁਰੀ ਤਰ੍ਹਾਂ ਜਿਹੜੀ ਹੈ ਡਿੱਗੀ ਹੋਈ ਹੈ। ਸੋ ਦੁਨੀਆ ਦੇ ਅੱਡ-ਅੱਡ ਮੁਲਕਾਂ ਵੱਲੋਂ ਤਿੱਖਾ ਰਿਐਕਸ਼ਨ ਵੀ ਆਇਆ। ਸੋ ਵਾਈਟ ਹਾਊਸ ਨੇ ਅੱਜ ਫਿਰ ਭਾਰਤ ਦੇ ਉੱਤੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਨੇ ਅਮਰੀਕਨ ਵਸਤੂਆਂ ਜਿਹੜੀਆਂ ਭਾਰਤ ਵਿੱਚ ਵਿਕਣ ਸੰਬੰਧੀ ਸਖਤ ਪਾਬੰਦੀਆਂ ਵਾਲਾ ਨਿਜ਼ਾਮ ਜਿਹੜਾ ਉਹ ਸਥਾਪਿਤ ਕੀਤਾ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਸੰਦੀਪ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਮੈਸੇਜ ਜਿਹੜਾ ਉਹਨਾਂ ਵੱਲੋਂ ਹੈ ਇਸ ਦੇ ਦੋ ਹਿੱਸੇ ਨੇ। ਇੱਕ ਤਾਂ ਆਪਣੇ ਪਰਿਵਾਰਾਂ ਦੇ ਵਿੱਚ ਆਪਣੀ ਬੋਲੀ, ਆਪਣਾ ਵਿਰਸਾ, ਆਪਣਾ ਧਰਮ, ਆਪਣੀ ਤਹਿਜ਼ੀਬ, ਸੱਭਿਆਚਾਰ ਉਸ ਨੂੰ ਸੰਭਾਲਣਾ।
ਉਸ ਦੇ ਲਈ ਸਾਨੂੰ ਕਿਸੇ ਹੋਰ ਪਾਸੇ ਦੇਖਣ ਦੀ ਲੋੜ ਨਹੀਂ ਹੈ। ਜੇ ਅਸੀਂ ਜਦੋਂ ਕੌਮਾਂ ਸਟਰਗਲ ਦੇ ਵਿੱਚ ਹੁੰਦੀਆਂ ਨੇ, ਤੁਹਾਡੀਆਂ ਕੇਂਦਰੀ ਸੰਸਥਾਵਾਂ ਜਾਂ ਤੁਹਾਡੀਆਂ ਸੈਂਟਰਲ ਬਾਡੀਜ਼ ਉਹ ਜਾਂ ਖਰੀਦ ਲਈਆਂ ਜਾਂਦੀਆਂ ਜਾਂ ਇਨਫੈਕਟਿਵ ਕਰ ਦਿੱਤੀਆਂ ਜਾਂਦੀਆਂ ਜਾਂ ਉਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਜਾਂਦਾ ਹੈ, ਤੇ ਉਹਨਾਂ ਹਾਲਾਤਾਂ ਦੇ ਵਿੱਚ ਖਾਸ ਤੌਰ ਤੇ ਘੱਟ ਗਿਣਤੀ ਕੌਮਾਂ ਦੇ ਲਈ ਫਿਰ ਜਿਹੜੀ ਤੁਹਾਡੀ ਸਭ ਤੋਂ ਵੱਡੀ ਨਰਸਰੀ, ਪਾਠਸ਼ਾਲਾ, ਸਕੂਲ, ਯੂਨੀਵਰਸਿਟੀ, ਟ੍ਰੇਨਿੰਗ, ਟਕਸਾਲ ਹੁੰਦੀ ਹੈ, ਉਹ ਤੁਹਾਡਾ ਆਪਣਾ ਪਰਿਵਾਰ ਹੁੰਦਾ ਹੈ। ਬਿਲਕੁਲ। ਔਰ ਆਪਣੇ ਬੱਚੇ ਬੱਚੀਆਂ ਨੂੰ ਤੁਸੀਂ ਗੁਰੂ ਦੇ ਨਾਲ, ਬਾਣੀ ਦੇ ਨਾਲ, ਆਪਣੇ ਇਤਿਹਾਸ ਦੇ ਨਾਲ ਔਰ ਬੋਲੀ ਦੇ ਨਾਲ ਔਰ ਆਪਣੇ ਸੱਭਿਆਚਾਰ ਦੇ ਨਾਲ ਜੋੜੋ। ਅਸੀਂ ਬਿਲਕੁਲ ਸਮਝਦੇ ਹਾਂ ਕਿ ਵੀਰ ਸੰਦੀਪ ਸਿੰਘ ਹੋਰਾਂ ਦਾ ਇਹ ਬਿਲਕੁਲ ਐਪਰੋਪਰੀਏਟ ਮੈਸੇਜ ਹੈ। ਔਰ ਦੂਸਰਾ ਹਿੱਸਾ ਉਹਨਾਂ ਦਾ ਨੈਰੇਟਿਵ, ਜਿਹਦਾ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ, ਮੀਡੀਆ, ਕਿਉਂਕਿ ਜਦੋਂ ਤੁਸੀਂ ਬਾਹਰ ਨਿਕਲ ਕੇ ਗੱਲ ਕਰਨੀ ਹੈ ਤਾਂ ਫਿਰ ਤੁਹਾਡੇ ਨੈਰੇਟਿਵ ਦੇ ਵਿੱਚ ਦਮ ਹੋਣਾ ਚਾਹੀਦਾ ਹੈ, ਉਸ ਦੀ ਆਊਟਰੀਚ ਹੋਣੀ ਚਾਹੀਦੀ ਹੈ। ਜਿਵੇਂ ਅੱਜ ਹੀ ਆਸਟ੍ਰੇਲੀਆ ਮੈਂ ਇੱਕ ਵੀਰ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਸਾਡੀ ਸਮੱਸਿਆ ਜਿਹੜੇ ਸਾਡੇ ਈਵਨ ਧਾਰਮਿਕ ਪ੍ਰਚਾਰਕ ਵੀ ਨੇ, ਉਹ ਇਹ ਬਣੀ ਹੋਈ ਹੈ ਕਿ ਇੱਕ ਪਾਸੇ ਤਾਂ ਉਹ ਨੇ ਜਿਹੜੇ ਬਿਲਕੁਲ ਸ਼ਰਧਾ ਵਸ ਮੁਕੰਮਲ ਤੌਰ ਤੇ ਗੁਰੂ ਦੇ ਉੱਤੇ ਆਸਥਾ ਸ਼ਰਧਾ ਦੀ ਇਹ ਥੱਲੇ ਲੌਜਿਕ ਨੂੰ ਪਾਸੇ ਰੱਖ ਕੇ ਸਿਰਫ ਵਿਸ਼ਵਾਸ ਦੇ ਸਿਰ ਤੇ ਜਿਹੜੀ ਗੁਰਬਾਣੀ ਜਾਂ ਇਤਿਹਾਸ ਨੂੰ ਇੰਟਰਪ੍ਰੇਟ ਕਰਦੇ ਨੇ। ਔਰ ਇੱਕ ਕਲਾਸ ਉਹ ਹੈ ਜਿਹੜੀ ਨਵੀਂ ਫਿਲਾਸਫੀ ਜਾਂ ਨਵੀਂ, ਜਿਸ ਨੂੰ ਤੁਸੀਂ ਹੁਜਤ ਕਹੋ, ਦਲੀਲ ਕਹੋ, ਬਹਿਸ ਕਹੋ ਜਾਂ ਲੌਜਿਕ ਕਹੋ, ਕੋਈ ਵੀ ਲਫ਼ਜ਼ ਉਹਦੇ ਲਈ, ਉਹ ਸ਼ਰਧਾ ਤੋਂ ਜਿਹੜੇ ਵਿਹੂਣੇ ਨੇ ਔਰ ਉਹ ਸਿਰਫ ਤੇ ਸਿਰਫ ਉਹਦੇ ਤੇ ਆਧਾਰਿਤ ਇਤਿਹਾਸ ਜਾਂ ਗੁਰਬਾਣੀ ਨੂੰ ਇੰਟਰਪ੍ਰੇਟ ਕਰਦੇ ਨੇ। ਔਰ ਇਹ ਦੋਨੋਂ ਹੀ ਜਿਹੜੇ ਨੇ, ਜਿਹੜੀ ਖਾਸ ਤੌਰ ਤੇ ਸਾਡੀ ਉਹ ਜਨਰੇਸ਼ਨ ਜਿਹੜੀ ਜ਼ਾਹਰ ਹੈ ਹੁਣ 20 ਸਾਲ ਬਾਅਦ ਜਿਹੜੇ ਹੁੰਦੇ ਨੇ, ਇਸ ਲਈ ਇਹ ਹਰ ਕੋਈ ਆਪੋ ਆਪਣੇ ਪੇਰੈਂਟਸ ਵੱਲ ਦੇਖੇ। ਅਸੀਂ ਕਿਹੜੇ ਸਾਰੇ ਪੇਰੈਂਟਸ ਦੇ ਲਾਡਲੇ ਹੀ ਰਹੇ, ਹਰ ਇੱਕ ਨੇ, ਹਰ ਜਨਰੇਸ਼ਨ ਨੇ ਡਿਫਾਈ ਕਰਨਾ ਹੁੰਦਾ ਹੈ। ਇਹ ਵੱਖਰੀ ਕਹਾਣੀ ਹੈ ਕਿੰਨੇ ਪਰਸੈਂਟ ਡਿਫਾਇੰਸ ਹੁੰਦੀ ਹੈ, ਇਹਨੂੰ ਹੀ ਜਨਰੇਸ਼ਨ ਗੈਪ ਕਹਿੰਦੇ ਨੇ। ਔਰ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਦੋਨੋਂ ਚੀਜ਼ਾਂ ਦੀ ਲੋੜ ਹੈ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਫੇਥ ਕੱਢ ਲਓ ਧਰਮ ਚੋਂ ਤੇ ਫਿਰ ਉਹ ਕੀ ਰਹਿੰਦਾ, ਹਰ ਚੀਜ਼ ਦਾ ਵੱਡਾ ਆਧਾਰ ਤਾਂ ਫੇਥ ਹੈ, ਜਿਸ ਨੂੰ ਤੁਸੀਂ ਈਮਾਨ ਕਹਿੰਦੇ ਹੋ, ਜਿਸ ਦੇ ਉੱਤੇ ਤੁਸੀਂ ਭਰੋਸਾ ਕਹਿੰਦੇ ਹੋ। ਲੇਕਿਨ ਜਿਹੜਾ ਦੁਨੀਆ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਜਾਂ ਦੂਸਰੀਆਂ ਨੇ, ਜੇ ਉਹਨਾਂ ਨੂੰ ਤੁਸੀਂ ਆਪਣੇ ਧਰਮ ਤੇ ਆਧਾਰਿਤ ਇੰਟਰਪ੍ਰੇਟ ਕਰਨਾ ਹੈ, ਫਿਰ ਤੁਹਾਨੂੰ ਲੇਟੈਸਟ ਦਲੀਲ, ਲੇਟੈਸਟ ਫਿਲਾਸਫੀ, ਲੇਟੈਸਟ ਜੋ ਘਟਨਾਕ੍ਰਮ ਚੱਲ ਰਿਹਾ ਹੈ ਉਹਨੂੰ ਪਾਸਟ ਹਿਸਟਰੀ ਦੇ ਨਾਲ, ਸਿੱਖਾਂ ਦੀ ਔਰ ਗੁਰਮਤ ਗੁਰਬਾਣੀ ਦੇ ਨਾਲ ਰਿਲੇਟ ਕਰਨ ਦਾ ਵੱਲ ਹੋਣਾ ਚਾਹੀਦਾ। ਸੋ ਇਸ ਪੱਖੋਂ ਸਾਡਾ ਧਾਰਮਿਕ ਨੈਰੇਟਿਵ ਵੀ ਕਮਜ਼ੋਰ ਹੈ। ਇਹੀ ਕਾਰਨ ਹੈ ਕਿ ਜੇ ਪੰਜਾਬ 'ਚ ਕੋਈ ਆ ਕੇ ਪਾਸਟਰ ਵੜ ਗਏ, ਕੋਈ ਈਸਾਈ ਵੜ ਗਏ, ਕੋਈ ਬਾਬੇ ਵੜ ਗਏ, ਕੋਈ ਹੋਰ ਹੋ ਗਿਆ, ਔਰ ਮੁੱਖ ਧਾਰਾ ਗੁਰਦੁਆਰਿਆਂ ਦੇ ਵਿੱਚ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਇਸ ਕਿਸਮ ਦਾ ਆਫ ਇੰਟਰਸਟ ਉਹ ਹੁੰਦੇ ਨੇ ਪ੍ਰਚਾਰਕ ਜਿਹੜੇ ਸਾਡੀ ਵਾਲੀ ਜਨਰੇਸ਼ਨ ਦੀਆਂ ਨੀਡਸ ਨੂੰ ਕੇਟਰ ਕਰ ਰਹੇ ਹੁੰਦੇ ਨੇ। ਪਰ ਯੰਗਰਸ ਦਾ ਇਹੀ ਕਾਰਨ ਹੈ ਕਿ ਹਾਲਾਂ ਕੈਂਪਾਂ 'ਚੋਂ ਬਹੁਤ ਕੁਝ ਨਿਕਲਿਆ, ਲੇਕਿਨ ਕੈਂਪ ਦਾ ਹਫਤਾ 10 ਦਿਨ ਦੇ ਹੋਣਗੇ, ਨਿਕਲ ਜਾਣਗੇ। ਸੋ ਇਹ ਬੜਾ ਜ਼ਰੂਰੀ ਹੈ ਕਿ ਜਿਹੜਾ ਨੈਰੇਟਿਵ ਹੈ, ਮੈਂ ਤਾਂ ਈਵਨ ਧਾਰਮਿਕ ਨੈਰੇਟਿਵ ਦੀ ਵੀ ਗੱਲ ਕਰਦਾ, ਸਿਆਸੀ ਤੌਰ ਤੇ ਤਾਂ ਆਫ ਕੋਰਸ ਜਿੰਨੇ ਚੈਲੰਜਸ ਨੇ, ਜਿੰਨਾ ਕੁਛ ਹੈ, ਪੋਲੀਟੀਕਲ ਨੈਰੇਟਿਵ ਉਹ ਤੁਹਾਡੇ ਮੀਡੀਆ ਹੀ ਜਿਹੜਾ ਉਹ ਪਾਵਰਫੁਲ ਵੈਪਨ ਹੈ ਜਿਹੜਾ ਉਸ ਨੈਰੇਟਿਵ ਨੂੰ ਸਿਰਜਦਾ ਹੈ। ਸੋ ਅਸੀਂ ਵੀਰ ਸੰਦੀਪ ਸਿੰਘ ਜਿਨ੍ਹਾਂ ਨੇ ਲਿਬਰਲੀ ਡੋਨੇਟ ਵੀ ਕੀਤਾ ਹੈ ਔਰ ਬਾਕੀਆਂ ਨੂੰ ਅਪੀਲ ਵੀ ਕੀਤੀ ਹੈ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਜਿਹੜਾ ਉਹ ਰੀਅਲ ਟੌਪਿਕ ਵੱਲ ਆਈਏ, ਜਿਹੜਾ ਜ਼ਾਹਰ ਹੈ ਕਿ 24 ਘੰਟੇ ਪਹਿਲਾਂ ਜਿਹੜਾ ਕੱਲ੍ਹ ਸ਼ਾਮ 4 ਵਜੇ ਆਫਟਰਨੂਨ ਪ੍ਰੈਜ਼ੀਡੈਂਟ ਟਰੰਪ ਨੇ ਰੋਜ਼ ਗਾਰਡਨ ਵਾਈਟ ਹਾਊਸ ਦੇ ਖੁੱਲ੍ਹੇ ਉਸ ਏਰੀਏ 'ਚ ਜਿਹੜਾ ਧਮਾਕਾ ਕੀਤਾ, ਉਸ ਦੀਆਂ ਜਿਹੜੀਆਂ ਸਾਰੇ ਦੁਨੀਆ ਤੇ ਪਈਆਂ, ਹਾਂ ਉਹ ਗੂੰਜਾਂ ਤਾਂ ਪਈਆਂ ਹੀ ਪਈਆਂ, ਉਹਦੇ ਕਿਣਕੇ ਉੱਡ ਕੇ 90-92 ਦੇਸ਼ਾਂ ਦੇ ਵਿੱਚ ਪਹੁੰਚੇ ਹੋਏ ਨੇ। ਉਹਦੇ 'ਚ ਕਦਾ ਉਹ ਵੀ ਰਗੜਿਆ ਗਿਆ ਜਿਹੜਾ ਕੁਝ ਮੰਗਵਾਉਂਦਾ ਹੀ ਨਹੀਂ ਹੈ। ਇਹ ਵੀ ਪਤਾ ਨਹੀਂ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਤੋਂ ਹੀ ਉਹ ਡਾਟਾ ਇਕੱਠਾ ਕਰਕੇ ਸਾਰਿਆਂ ਤੇ ਲਾ ਦਿੱਤਾ। ਉਹ ਇੱਕ ਵੱਖਰਾ ਜੋਕ ਹੈ ਅੱਜ ਕੱਲ੍ਹ ਚੱਲ ਰਿਹਾ ਸੋਸ਼ਲ ਮੀਡੀਆ ਤੇ। ਲੇਕਿਨ ਇਸ ਸਾਰੇ ਦੇ ਦੌਰਾਨ ਜਿਹੜਾ ਪਾਰਟ ਖਾਸ ਤੌਰ ਤੇ ਸਟਾਕ ਮਾਰਕੀਟ, ਜਿਹਨੂੰ ਅਗੇਨ ਬਲੱਡ ਬਾਥ ਅਮਰੀਕਾ 'ਚ ਕੋਵਿਡ ਤੋਂ ਬਾਅਦ ਜਿਹੜਾ ਪਹਿਲਾ 2022 ਦੇ ਵਿੱਚ ਜਿਹੜਾ ਜਿੰਨੀ ਗਿਰਾਵਟ ਇੱਕ ਦਿਨ 'ਚ ਹੋਈ ਸੀ, ਉਸ ਲੈਵਲ ਦੇ ਉੱਤੇ ਜਿਹੜੀ ਹੈ ਉਹ ਗਿਰਾਵਟ ਹੋਈ ਹੈ। ਅਸੀਂ ਉਹਦਾ ਵੀ ਜ਼ਿਕਰ ਕਰਾਂਗੇ। ਪਰ ਇੱਕ ਅਸੀਂ ਖੁਸ਼ੀ ਦੀ ਖਬਰ ਵੀ ਸਾਂਝੀ ਕਰਨਾ ਚਾਹੁੰਦੇ ਕਿ ਬੀਬੀ ਹਰਮੀਤ ਢਿੱਲੋਂ, ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਅਸਿਸਟੈਂਟ ਅਟਾਰਨੀ ਜਨਰਲ ਸਿਵਲ ਰਾਈਟਸ ਦਾ
ਨੋਮੀਨੇਟ ਕੀਤਾ ਸੀ। ਉਹਨਾਂ ਦੀ ਜਿਸ ਦਿਨ ਸੈਨੇਟ ਕਮੇਟੀ ਸਾਹਮਣੇ ਹੀਅਰਿੰਗ ਸੀ, ਅਸੀਂ ਡਿਸਕਸ ਵੀ ਕੀਤਾ ਸੀ ਉਸ ਨੂੰ, ਔਰ ਉਸ ਤੋਂ ਬਾਅਦ ਇੱਕ ਹੋਰ ਕਮੇਟੀ ਸਾਹਮਣੇ ਜਾਣਾ ਸੀ, ਫਿਰ ਫੁੱਲ ਸੈਨੇਟ ਦੇ ਸਾਹਮਣੇ। ਔਰ ਅੱਜ ਜਿਹੜਾ ਹੈ ਉਹਨਾਂ ਦੀ ਫਾਈਨਲ ਕਨਫਰਮੇਸ਼ਨ ਹੋ ਗਈ। ਉਹਨਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ। ਔਰ ਇਹ ਮੈਂ ਸਮਝਦਾ ਹਾਂ ਕਿ ਵੀ ਬੇਸ਼ੱਕ ਕੁਛ ਨੀਤੀਆਂ ਉਹਨਾਂ ਦੀਆਂ ਟੂ ਰਾਈਟ ਵਿੰਗ ਵਾਲੇ ਨੇ, ਜਿਸ ਕਰਕੇ ਕੁਝ ਸਾਡੇ ਡੈਮੋਕ੍ਰੈਟ ਵੀਰ ਜਿਹੜੇ ਨੇ ਉਹ ਉਸ 'ਤੇ ਇਤਰਾਜ਼ ਵੀ ਉਹਨਾਂ 'ਤੇ ਚੁੱਕਦੇ ਨੇ। ਪਰ ਮੈਂ ਸਮਝਦਾ ਵੀ ਇਹ ਕਿਸੇ ਵੀ ਜਿਹੜੀ ਜ਼ਿੰਦਾ ਦਿਲ ਸੁਸਾਇਟੀ ਹੁੰਦੀ ਹੈ, ਔਰ ਖ਼ਾਸ ਤੌਰ 'ਤੇ ਮਾਈਨੋਰਿਟੀਜ਼ ਦੀ ਸਰਵਾਈਵਲ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਹਰ ਪਾਸੇ ਤੁਹਾਡੀ ਪ੍ਰੈਜ਼ੈਂਸ ਹੋਏ। ਔਰ ਹਰਮੀਤ ਢਿੱਲੋਂ ਇੱਕ ਸਿੱਖਾਂ ਦੀ ਬੱਚੀ ਲਈ ਜਿਹਨੇ ਰਿਪਬਲਿਕਨ 2 ਕਨਵੈਨਸ਼ਨਸ ਦੇ ਵਿੱਚ ਅਰਦਾਸ ਦੇ ਨਾਲ ਸ਼ੁਰੂਆਤ ਕੀਤੀ, ਔਰ ਇਸ ਲੈਵਲ ਤੱਕ ਪਹੁੰਚਣਾ, ਔਰ ਜਿਸ ਲੈਵਲ ਦੀ ਟ੍ਰਿਬਿਊਟ ਉਹਨਾਂ ਦੇ ਕੰਮ ਨੂੰ ਦਿੱਤੀ ਜਦੋਂ ਉਹਨਾਂ ਦੀ ਹੀਅਰਿੰਗਸ ਵੀ ਸੀ। ਔਰ ਅੱਜ ਵੀ ਸਾਡੇ ਕੋਲ 2-2.5 ਮਿੰਟ ਦੀ ਵੀਡੀਓ ਜਿਹਦੇ 'ਚ ਕਿ ਸਿਵਲ ਲਿਬਰਟੀਜ਼ ਔਰ ਦੂਸਰੇ ਮੁੱਦੇ 'ਤੇ ਉਹਨਾਂ ਦਾ ਕੀ ਕੰਮ ਸੀ ਜਾਂ ਕਿਹਨਾਂ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈ, ਉਹ ਸਾਡੇ ਤੱਕ ਪਹੁੰਚੀ ਹੈ। ਅਸੀਂ ਇਸ ਸੈਗਮੈਂਟ ਦੇ ਐਂਡ 'ਚ ਇਸ ਨੂੰ ਪਲੇ ਕਰਾਂਗੇ, ਉਸ ਵੀਡੀਓ ਨੂੰ ਪਲੇ ਕਰਾਂਗੇ। ਇਸ ਦੇ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਬਹੁਤ ਵੱਡੀ ਇਵੈਂਟ ਜਿਹਦੇ ਲਈ ਬਹੁਤ ਸਾਰੇ ਸਾਡੇ ਵੀਰ ਕਈ ਹਫ਼ਤਿਆਂ ਤੋਂ ਜਿਹੜੇ ਨੇ ਉਹ ਐਫਰਟ ਕਰ ਰਹੇ ਨੇ, ਨੈਸ਼ਨਲ ਸਿੱਖ ਡੇ ਪੈਰੇਡ ਜਿਹੜਾ ਸੱਚਮੁੱਚ ਪ੍ਰਾਈਡ ਬਣ ਗਿਆ। ਵਾਸ਼ਿੰਗਟਨ DC ਦੇ ਵਿੱਚ ਸਿੱਖ ਕੌਮ ਦਾ ਬੇਸ਼ੱਕ ਪੈਰੇਡ ਨਿਊਯਾਰਕ 'ਚ ਵੀ ਹੁੰਦੀ ਹੈ, ਯੂਬਾ ਸਿਟੀ ਦਾ ਵੀ ਇੱਕ ਵੱਡਾ ਇਕੱਠ ਹੈ, ਪਰ ਵਾਸ਼ਿੰਗਟਨ DC 'ਚ ਇੱਕ ਯੂਨੀਕ ਇਵੈਂਟ ਹੈ। ਔਰ ਇਹ ਸਿੱਖ ਡੇ ਪੈਰੇਡ ਆਉਣ ਵਾਲੇ ਸੈਚਰਡੇ ਯਾਨੀ ਕਿ ਪਰਸੋਂ ਜੇ ਸਾਦਾ ਪੰਜਾਬੀ 'ਚ ਕਹਿਣਾ ਹੋਵੇ, ਉਹ ਵਾਸ਼ਿੰਗਟਨ DC 'ਚ ਹੈ। ਉਸ ਦੀ ਐਡ ਵੀ ਚੱਲ ਰਹੀ ਹੈ, ਅਪੀਲ ਅਸੀਂ ਪਹਿਲਾਂ ਵੀ ਕੀਤੀ ਸੀ ਔਰ ਹੁਣ ਵੀ ਅਸੀਂ ਫਾਈਨਲ ਅਪੀਲ ਜਿਹੜੀ ਹੈ ਉਹ ਕਰਨਾ ਚਾਹਾਂਗੇ ਕਿ ਇਸ ਮੌਕੇ ਦੇ ਉੱਤੇ, ਕਿਉਂਕਿ ਜਿਹੜੇ ਦੂਰ ਦਰਾਡਿਓਂ ਨੇ, ਹਾਲਾਂ ਹਰ ਇੱਕ ਨੂੰ ਜਿਹੜਾ ਕਿ ਵਾਸ਼ਿੰਗਟਨ DC ਤੋਂ ਵਾਕਫ ਹੈ ਉਸ ਨੂੰ ਪਤਾ ਹੈ, ਲੇਕਿਨ ਫਿਰ ਵੀ ਜਿਹੜੀ ਅਪੀਲ ਭਾਈ ਹਿੰਮਤ ਸਿੰਘ ਹੋਰਾਂ ਨੇ ਭੇਜੀ ਹੈ ਉਹਦੇ 'ਚ ਉਹਨਾਂ ਨੇ ਹਾਲਾਂਕਿ ਮੈਪ ਵੀ ਨਾਲ ਅਟੈਚ ਕੀਤਾ ਪਰ ਇਹ ਜਿਹੜੀ ਉਹਦੀ ਸਟਾਰਟਿੰਗ ਲੋਕੇਸ਼ਨ ਹੈ ਉਹ 20th ਸਟਰੀਟ ਤੇ ਕਨਸਟੀਟਿਊਸ਼ਨਲ ਐਵਨਿਊ ਨਾਰਥ ਵੈਸਟ। ਇੱਥੇ 9:30 ਵਜੇ ਸਿੱਖ ਸੰਗਤਾਂ ਜੁੜਨਗੀਆਂ। ਪਹਿਲਾਂ ਤਾਂ ਖੜੇ ਖੜੇ ਹੀ ਅਰਦਾਸ ਕਰਕੇ ਉੱਥੋਂ ਸ਼ੁਰੂਆਤ ਹੁੰਦੀ ਸੀ। ਇਸ ਵਾਰ ਉੱਥੇ ਪੂਰਾ ਟੈਂਟ ਲਾਉਣ ਦਾ ਪ੍ਰਬੰਧ ਹੈ ਔਰ 2 ਘੰਟੇ ਦਾ ਦੀਵਾਨ ਜਿਹੜਾ ਹੈ 10 ਤੋਂ 12 ਵਜੇ ਤੱਕ 20th ਸਟਰੀਟ ਐਂਡ ਕਨਸਟੀਟਿਊਸ਼ਨਲ ਐਵਨਿਊ ਨਾਰਥ ਵੈਸਟ ਉਸ ਦੇ ਵਿੱਚ ਹੋਏਗਾ। ਔਰ ਲਗਭਗ 12:15 12:30 ਵਜੇ ਜਿਹੜਾ ਹੈ ਉਹ ਉਸ ਦਾ ਜਿਹੜੀ ਹੈ ਉਸ ਦਾ ਮਾਰਚ ਹੋਏਗਾ। ਔਰ ਪੈਰੇਡ ਜਿਹੜੀ ਹੈ ਉਹ 3rd ਸਟਰੀਟ ਸਾਊਥ ਵੈਸਟ ਕੈਪੀਟਲ ਹਿੱਲ ਦੇ ਸਾਹਮਣੇ ਐਨ ਜਾ ਕੇ ਉੱਥੇ ਐਂਡ ਹੋਏਗੀ। ਔਰ ਫਿਰ ਉੱਥੇ ਅਗੇਨ ਸਟੇਜ ਹੋਏਗੀ ਔਰ ਲਗਭਗ 1 ਘੰਟੇ ਦਾ ਪ੍ਰੋਗਰਾਮ ਜਿਹੜਾ ਹੈ, ਕਿਉਂਕਿ ਜਿਹੜਾ ਜਿੱਥੋਂ ਇਹ ਦੀਵਾਨ ਹੋਣਾ ਉੱਥੇ ਤਾਂ ਗਰਾਊਂਡ ਦੇ ਉੱਤੇ ਹੀ ਬਹਿਣ ਦਾ, ਘਾਹ ਦੇ ਉੱਤੇ ਔਰ ਦੂਸਰਾ ਪ੍ਰਬੰਧ ਹੋਏਗਾ। ਲੇਕਿਨ ਜਿੱਥੇ ਜਾ ਕੇ ਇੱਕ ਇਹ ਰੈਲੀ ਦੀ ਫਾਰਮ ਲੈ ਲੈਂਦੀ ਹੈ ਜਿਹਦੇ 'ਚ ਕਿ ਸਪੀਕਰਸ ਐਡਰੈਸ ਕਰਦੇ ਨੇ, ਉਹ ਚੇਅਰਸ ਔਰ ਇੱਕ ਕਾਫੀ ਵੱਡੇ ਖਰਚੇ ਦਾ ਪ੍ਰੋਜੈਕਟ ਹੈ। ਲੇਕਿਨ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ, ਵੈਦਰ ਵੀ ਵਧੀਆ ਵੈਦਰ ਹੈ, ਪ੍ਰੀਵੀਅਸ ਨਾਈਟ ਰੇਨ ਹੋਣੀ ਹੈ ਲੇਕਿਨ ਉਸ ਦਿਨ ਵਧੀਆ ਗੁੱਡ ਔਰ ਕਿਉਂਕਿ ਉਹੀ ਪੀਰੀਅਡ ਹੁੰਦਾ ਜਦੋਂ ਚੈਰੀ ਬਲੌਸਮ ਵੀ ਚੱਲ ਰਿਹਾ ਹੁੰਦਾ ਹੈ। ਹੁਣ ਹੋਰ ਵੀ ਸਿਆਸੀ ਐਕਟੀਵਿਟੀ ਹੈ ਲੇਕਿਨ ਸਾਡੀ ਪ੍ਰੈਜ਼ੈਂਸ ਔਰ ਜਿਹੜਾ ਐਕਸਪੋਜ਼ਰ ਹੈ ਉਹ ਬੜਾ ਇੰਪੋਰਟੈਂਟ ਹੈ। ਔਰ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਥਾਂ ਤੋਂ ਬੱਸਿਸ ਵੀ ਚੱਲ ਰਹੀਆਂ ਨੇ ਗੁਰਦੁਆਰਿਆਂ ਤੋਂ। ਜਿਹੜੇ ਵੀ ਤੁਸੀਂ ਈਸਟ ਕੋਸਟ 'ਤੇ ਹੋ ਉਹਦੇ 'ਚ ਤੁਸੀਂ ਆਪਣੇ ਲੋਕਲ ਗੁਰਦੁਆਰਾ ਕਮੇਟੀ ਦੇ ਨਾਲ ਜਾਂ ਜਿਹੜਾ ਵੀ ਪ੍ਰਬੰਧਕੀ ਨਿਜ਼ਾਮ ਹੈ ਉਹਨਾਂ ਦੇ ਨਾਲ ਤੁਸੀਂ ਕਮਿਊਨੀਕੇਟ ਕਰ ਸਕਦੇ ਹੋ। ਹੁਣ ਜਿਹੜਾ ਫਾਲ ਆਊਟ ਜਿਸ ਨੂੰ ਕਹਿੰਦੇ ਨੇ ਕੱਲ੍ਹ ਦੇ ਟੈਰਿਫ ਐਲਾਨ ਦਾ ਇਹ ਹੈ ਕਿ ਜਿਹੜਾ ਇਹਨਾਂ ਦੇ ਅੱਡ ਜਿਹੜੇ ਨੇ ਉਹ ਪੈਰਾਮੀਟਰ ਹੁੰਦੇ ਨੇ। ਡਾਊ 1500 ਮਾਰਕ ਦੇ ਡ੍ਰੌਪ ਹੋਇਆ ਔਰ ਦੁਨੀਆ ਭਰ ਦੇ ਵਿੱਚ ਜਿਹੜੇ US ਸਟਾਕਸ ਨੇ ਉਹ ਪ੍ਰਭਾਵਿਤ ਹੋਏ। ਔਰ ਇਸ ਨੂੰ ਈਵਨ ਹੈਡਿੰਗ ਵੀ ਐਸੋਸੀਏਟਡ ਪ੍ਰੈਸ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਹੈ ਉਹ ਪ੍ਰਿੰਟ ਦੀ ਦੁਨੀਆ ਦੇ ਵਿੱਚ ਖਬਰਾਂ ਦਾ ਸੋਰਸ ਹੈ, ਉਹਨਾਂ ਦਾ ਟਾਈਟਲ ਹੀ ਇਹ ਹੈ ਡਾਊ ਡ੍ਰੌਪਸ 1500 ਐਜ਼ US stocks lead worldwide sell-off after Trump's tariff ignite a COVID-like shock। ਹਾਲਾਂ ਜਿਵੇਂ ਅਸੀਂ ਕਿਹਾ ਸੀ ਵੀ ਇਹਦਾ ਚੱਲਦਾ ਰਿਹਾ ਸੀ, ਹਾਲਾਂ ਪ੍ਰੈਜ਼ੀਡੈਂਟ ਟਰੰਪ ਕਾਈਂਡ ਇਨਫ ਰਹੇ ਵੀ ਉਹਨਾਂ ਨੇ ਅੱਧਾ ਲਾਇਆ ਲੇਕਿਨ ਇਸ ਨੇ ਵੀ ਜਿਹੜਾ ਉਹ ਬਹੁਤ ਵੱਡਾ ਉਹਨਾਂ ਦਾ
ਇਹ ਕਹਿਣਾ ਕਿ ਵੀ ਜਿਵੇਂ ਕੋਵਿਡ ਦੇ ਵੇਲੇ ਸ਼ੌਕ ਸੀ ਔਰ ਇਕਨੋਮੀ ਹਿਲ ਗਈ ਸੀ ਇਹੋ ਜਿਹਾ। ਫਿਰ ਉਹਨਾਂ ਨੇ ਕਿਹਾ ਕਿ ਫਾਈਨੈਂਸ਼ੀਅਲ ਮਾਰਕੀਟਸ ਅਰਾਊਂਡ ਦਾ ਵਰਲਡ ਆਰ ਰੀਲਿੰਗ following President Donald Trump's latest and most severe volley of tariffs, and the US stock market is taking the worst of it so far. ਬੇਸ਼ੱਕ ਚੀਕਾਂ ਦੂਰ ਦੂਰ ਤੱਕ ਪਈਆਂ ਪਰ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਅਮਰੀਕਾ ਦੀ ਸਟਾਕ ਮਾਰਕੀਟ ਦਾ ਹੋਇਆ। ਹੁਣ ਇਹ ਆਪਣੇ ਆਪ ਦੇ ਵਿੱਚ, ਕਿਉਂਕਿ ਦੇਖੋ ਹਾਲਾਂਕਿ ਕੱਲ੍ਹ ਦੀ ਜਿਹੜੀ ਸਾਡੀ ਪ੍ਰੈਜੈਂਟੇਸ਼ਨ ਸੀ ਉਹਨੂੰ ਬਹੁਤ ਸਰਾਹਿਆ ਗਿਆ। ਸਾਡੇ ਵੀਰ ਸੁਖਦੇਵ ਸਿੰਘ ਹੋਰਾਂ ਨੇ ਵੀ ਸਵੇਰੇ ਹੀ ਕਾਲ ਕਰਕੇ ਕਿਹਾ ਵੀ ਜਿਵੇਂ ਤੁਸੀਂ ਬ੍ਰੇਕਅਪ ਦਿੱਤਾ ਹੈ ਵੀ ਉਸ ਤੋਂ ਤਾਂ ਲੱਗਦਾ ਵੀ ਰਿਆਇਤ ਹੀ ਕੀਤੀ ਹੈ। ਅਸੀਂ ਤਾਂ ਦੱਸਿਆ ਸੀ ਵੀ ਕਿੰਨੀ ਕਿੰਨੀ ਕੀ ਹੈ, ਲੇਕਿਨ ਉਸ ਦਾ ਜਿਹੜਾ ਇੱਕ ਪਾਰਟ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਅਮਰੀਕਾ ਨੇ ਇੰਨੇ % ਟੈਰਿਫ ਲਾਈ, ਭਾਰਤ ਦੇ ਉੱਤੇ 26% ਹੈ ਹਰ ਚੀਜ਼ ਜਿਹੜੀ ਅਮਰੀਕਾ 'ਚ ਆਏਗੀ। ਬਿਲਕੁਲ। ਹੁਣ ਦੇਖਣਾ ਇਹ ਹੈ ਵੀ ਇਸ ਦਾ ਅਸਰ ਕਿਹਦੇ ਤੇ ਪਏਗਾ। ਉਹਦਾ ਅਸਰ ਅਮਰੀਕਨ ਲੋਕਾਂ ਤੇ ਪਏਗਾ, ਕਿਉਂਕਿ ਜਿਹੜੀ ਇੱਕ ਮੁਲਕ ਨੇ ਕੁਝ ਬਣਾਇਆ ਉਹਨੇ ਇੱਕ ਭਾਅ ਰੱਖਿਆ ਹੈ। ਅਮਰੀਕਾ ਦੀ ਜਿਹੜੀ ਵੀ ਉਹਨਾਂ ਦਾ ਪਾਰਟਨਰ ਹੈ ਉਹਨੂੰ ਉਹਨਾਂ ਨੇ ਵੇਚਿਆ। ਹੁਣ ਜੇ 26% ਟੈਰਿਫ ਅਮਰੀਕਾ ਨੇ ਤਾਂ ਉਹਦੇ ਤੇ ਲਾਣੀ ਹੈ ਜਿਹਨੇ ਇੱਥੇ ਸੈੱਲ ਕਰਨਾ ਹੈ, ਤਾਂ ਉਹਨਾਂ ਨੇ ਕਿਹੜੀ ਜੇਬ ਚੋਂ ਉਹਨਾਂ ਨੇ ਅੱਗੋਂ ਕਸਟਮਰ ਤੇ ਪਾ ਦੇਣਾ। ਸੋ ਅਲਟੀਮੇਟਲੀ ਇਹ ਜਦੋਂ ਵੀ ਕੋਈ ਦਾ ਪ੍ਰਭਾਵ, ਹੁਣ ਜੇ ਦੁਨੀਆ ਭਰ ਦੀਆਂ ਚੀਜ਼ਾਂ ਤੇ ਲਾਇਆ ਦਾ ਮਤਲਬ ਜਿਹੜੀ ਚੀਜ਼ ਵੀ ਅਮਰੀਕਾ ਜਾਣੀ ਹੈ ਉਹਦੇ ਤੇ ਟੈਰਿਫ ਲੱਗਣਾ ਹੈ। ਔਰ ਉਹ ਅਮਰੀਕਨ ਜਿਹੜਾ ਲੌਂਗ ਟਰਮ ਭਾਵੇਂ ਇਹਦਾ ਇਹ ਹੋਏ ਕਿ ਵੀ ਬਹੁਤ ਸਾਰੀਆਂ ਕੰਪਨੀਆਂ ਫਾਇਦੇ ਨੂੰ ਦੇਖਦੇ ਆ ਫਿਰ ਇਨਵੈਸਟ ਇੱਥੇ ਕਰਨ, ਇੱਥੇ ਫੈਕਟਰੀਆਂ ਲਾਉਣ, ਪਰ ਆਉਣ ਵਾਲੇ ਕੋਈ ਓਵਰਨਾਈਟ ਤਾਂ ਨਾ ਕੋਈ ਥਾਂ ਮਿਲਦੀ ਹੈ, ਨਾ ਫੈਕਟਰੀ ਲੱਗਦੀ ਹੈ, ਨਾ ਪ੍ਰੋਡਿਊਸ ਹੁੰਦਾ। ਫਿਰ ਜਦੋਂ ਤੁਸੀਂ ਕਿਸੇ ਚੀਜ਼ ਦੀ ਫੈਕਟਰੀ ਵੀ ਲਾਉਂਦੇ ਹੋ, ਇੰਨੀਆਂ ਚੀਜ਼ਾਂ ਇੰਟਰਡਿਪੈਂਡੈਂਟ ਨੇ ਕਿ ਈਵਨ ਜੇ ਕਾਰ ਮੈਨੂਫੈਕਚਰਿੰਗ ਹੈ, ਇੱਕ ਮੈਂ ਐਕਸਪਰਟ ਦੀ ਗੱਲ ਸੁਣ ਰਿਹਾ ਸੀ, ਤੇ 10 ਮੁਲਕਾਂ ਤੋਂ ਅੱਡ ਅੱਡ ਹੁੰਦਾ, ਕਿਸੇ ਤੋਂ ਫਲਾਂ ਪੁਰਜਾ ਆਇਆ, ਕਿਸੇ ਤੋਂ ਫਲਾਂ ਆਇਆ, ਤੇ ਜੇ ਹਰ ਚੀਜ਼ ਤੇ ਹੀ ਟੈਰਿਫ ਹੈ ਤੇ ਇੱਥੇ ਮੈਨੂਫੈਕਚਰਿੰਗ ਵੀ ਉਨੀ ਚੀਪ ਨਹੀਂ ਹੋਏਗੀ। ਸੋ ਇਹਦਾ ਹੀ ਪ੍ਰਭਾਵ ਜਿਹੜਾ ਹੈ, ਹਾਲਾਂ ਇਹਨੂੰ ਵਕਤੀ ਦੇਖਿਆ ਜਾ ਰਿਹਾ ਕਿ ਵੀ ਜਿਹੜਾ ਹੋਏਗਾ। ਹਾਲਾਂ ਜਿਵੇਂ ਭਾਰਤ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਪਿਛਲੇ ਹਫਤੇ ਦੇ ਵਿੱਚ ਔਰ ਪਿਛਲਾ ਮਹੀਨਾ ਹੀ ਉਹਨਾਂ ਦਾ ਮਾਰਚ ਜਿਹੜਾ ਉਹ ਬਹੁਤ ਡਾਊਨਗ੍ਰੇਡ ਕਿੰਨੇ ਹਜ਼ਾਰ ਕਰੋੜ ਉੱਡ ਗਿਆ ਸੀ, ਪਰ ਇਹਨਾਂ 24 ਘੰਟਿਆਂ 'ਚ ਭਾਰਤ ਦੇ ਸ਼ੇਅਰ ਬਾਜ਼ਾਰ ਦੇ ਵਿੱਚ ਉਨਾ ਬਲੱਡ ਬਾਥ ਨਹੀਂ ਹੋਇਆ ਜਿਹੜਾ ਲਫ਼ਜ਼ ਲਹੂ ਲੁਹਾਨ ਹੋਣਾ, ਇਹ ਜਿਹੜਾ ਉਹ ਲਫ਼ਜ਼ ਨਹੀਂ ਕਿਹਾ ਜਾ ਰਿਹਾ। ਔਰ ਸ਼ਾਇਦ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਵੀ ਭਾਰਤੀ ਮੀਡੀਆ ਨੇ ਜਿਸ ਕਿਸਮ ਦੀ ਪ੍ਰੈਜੈਂਟੇਸ਼ਨਸ ਵੀ ਦਿੱਤੀਆਂ ਨੇ ਲੋਕਾਂ ਦੇ ਲਈ, ਉਹ ਇਹ ਕਹਿ ਰਹੇ ਨੇ ਜੀ ਭਾਰਤ ਨੂੰ ਵਿਸ਼ੇਸ਼ ਕੰਸੈਸ਼ਨ ਦਿੱਤਾ ਵੀ ਅੱਧ ਲਾਇਆ। ਹੁਣ ਲੋਕਾਂ ਨੂੰ ਤਾਂ ਹੈ ਨਹੀਂ ਕਿ ਵੀ ਜਿੰਨੇ ਵੀ ਮੁਲਕ 90-92 ਦੇ ਉੱਤੇ ਉਹਨਾਂ ਨੇ ਲਾਇਆ, ਜਿੰਨਾ ਉਹ ਲਾਉਂਦਾ ਸੀ ਉਹਦਾ 50% ਲਾਇਆ। ਸੋ ਹਾਲਾਂ ਭਾਰਤ ਨੇ ਇਹ ਵੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਉਹਨਾਂ ਦੇ ਕੈਮੀਕਲ ਜਾਂ ਫਾਰਮਾਸਿਊਟੀਕਲ ਜਾਂ ਇਲੈਕਟ੍ਰੋਨਿਕਸ ਜਿਹੜੇ ਨੇ ਉਹ ਇਹਦਾ ਪ੍ਰਭਾਵ ਥੱਲੇ ਨਹੀਂ ਆਉਣਗੇ। ਗੱਲ ਠੀਕ ਨਹੀਂ ਹੈ, ਕਿਉਂਕਿ ਅਜੇ ਤਾਂ ਇੱਕ ਐਵਰੇਜ ਸ਼ੋਅ ਕੀਤੀ ਹੈ। ਅਜੇ ਜਦੋਂ ਡੀਟੇਲ ਆਏਗੀ ਉਸ ਦੇ ਵਿੱਚ ਜਿਹੜਾ ਬਹੁਤ ਕੁਝ ਜਿਹੜਾ ਇਹਨਾਂ ਦੇ ਪਾਰਟ 'ਚ ਆਏਗਾ। ਔਰ ਇਸੇ ਲਈ ਜਿਹੜਾ ਈਵਨ ਇੰਡੀਆ ਦੀ ਆਫੀਸ਼ੀਅਲੀ ਤਾਂ ਉਹਨਾਂ ਨੇ ਬਿਲਕੁਲ ਮੂੰਹ ਹੀ ਸੀਤਾ ਹੋਇਆ। ਇਸ ਦੇ ਵਿੱਚ ਕਮਰਸ ਮਿਨਿਸਟਰ ਨੇ ਸਗੋਂ ਕਿਹਾ ਕਿ 26% ਟਰੰਪ ਟੈਰਿਫ ਔਨ ਇੰਡੀਆ ਨਾਟ ਏ ਸੈਟਬੈਕ। ਉਹਨੇ ਕਿਹਾ ਜੀ ਅਸੀਂ ਜਿਹੜਾ ਪਹਿਲਾਂ ਹੀ ਯੂਨੀਵਰਸਲ 10% ਟੈਰਿਫ ਹੈ, ਔਰ ਹੁਣ ਜਿਹੜੇ ਇੱਕ ਹੋਰ ਐਕਸਪਰਟ ਨੇ ਉਹ ਕਹਿ ਰਹੇ ਨੇ ਕਿ ਜਿਹੜਾ 26% ਹੈ ਇਹ 10% ਡਿਊਟੀ ਜਿਹੜੀ ਪਹਿਲਾਂ ਲੱਗਦੀ ਇਨ ਐਡੀਸ਼ਨ ਹੈ ਉਹਦੇ, ਤੇ 26 ਦਾ 36% ਹੋ ਗਿਆ। ਪਰ ਉਹ ਕਹਿ ਰਹੇ ਨੇ ਜੀ 10% ਅਸੀਂ ਅੱਗੇ ਹੀ ਹੈ, 26 ਹੋ ਗਿਆ, ਹੁਣ 16 ਰਹਿ ਗਿਆ। ਮਤਲਬ ਉਹ ਪਲੇ ਕਰ ਰਹੇ ਨੇ, ਔਰ ਉਹਨਾਂ ਨੇ ਇਸ ਕਿਸਮ ਦਾ ਆਪਣਾ ਨੈਰੇਟਿਵ, ਜਦੋਂ ਅਸੀਂ ਇਹ ਕਹਿ ਕੇ ਹਟੇ ਹਾਂ ਕਿ ਨੈਰੇਟਿਵ ਹੀ ਡਿਸਾਈਡ ਕਰਦੇ ਹਾਂ, ਉਸ ਨੈਰੇਟਿਵ ਥੱਲੇ ਉਹਨਾਂ ਨੇ ਡੈਮੇਜ ਕੰਟਰੋਲ ਕੀਤਾ, ਨਹੀਂ ਤਾਂ ਅੱਜ ਉਹਨਾਂ ਦਾ ਹੋਰ ਵੀ ਲਹੂ ਲੁਹਾਨ ਹੋਣ ਵਾਲਾ ਕੰਮ ਹੋਣਾ ਸੀ। ਫਿਰ ਇਸ ਸਾਰੇ ਦੇ ਉੱਤੇ ਜਿਹੜਾ ਈਵਨ ਐਸ ਜੈ ਸ਼ੰਕਰ ਉਹਨੇ ਕਿਹਾ ਗਲੋਬਲ ਆਰਡਰ ਅੰਡਰ ਚਰਨ, ਐਵਰੀ ਰੀਜਨ ਨੀਡਸ ਟੂ ਲੁੱਕ ਆਊਟ ਫॉर ਇਟਸੈਲਫ। ਔਰ ਉਹਨੇ ਕਿਹਾ ਜੀ ਬਹੁਤ ਅਨਸਰਟਨ ਵੋਲੇਟਾਈਲ ਟਾਈਮ ਆ ਗਏ ਨੇ, ਗਲੋਬਲ ਆਰਡਰ ਖਤਮ ਹੋ ਗਿਆ। ਹੁਣ ਜਿਸ ਖਿੱਤੇ 'ਚ ਵੀ ਜੋ ਵਾਪਰ ਰਿਹਾ ਉਹ ਲੋਕ ਖੁਦ ਵੀ ਜਿਹੜਾ ਦੇਖਣਗੇ, ਔਰ ਇਸ ਦੇ ਲਈ ਸਾਨੂੰ ਤਿਆਰ ਹੋਣਾ ਚਾਹੀਦਾ। ਹਾਲਾਂ ਮੀਡੀਆ ਇਹ ਵੀ ਪੁੱਛ ਰਿਹਾ ਵੀ ਬਾਕੀ ਸਾਰਿਆਂ ਨੇ ਰਿਐਕਟ ਕੀਤਾ ਹੈ, ਯੂਰਪੀਅਨ ਯੂਨੀਅਨ ਨੇ ਔਰ ਚਾਈਨਾ ਨੇ, ਨਾਰਵੇ ਨੇ, ਜਾਪਾਨ ਨੇ, ਦੂਜਿਆਂ ਨੇ। ਉਹਨੇ ਕਿਹਾ ਜੀ ਇੰਡੀਆ ਹੋਲਡਸ ਫਾਇਰ ਐਜ਼ ਟਰੰਪ ਸਲੈਪਸ ਟੈਰਿਫ, ਕਿ ਵੀ ਭਾਰਤ ਨੇ ਮੂੰਹ ਹੀ ਸੀਤਾ ਹੋਇਆ ਜਿਵੇਂ ਉਹਨਾਂ ਦੇ ਲਈ ਕੁਝ ਵੀ ਨਹੀਂ ਹੋਇਆ। ਔਰ ਜਿਵੇਂ ਯੂਰਪੀਅਨ ਯੂਨੀਅਨ ਨੇ ਕਿਹਾ, ਯੂਰਪੀਅਨ ਯੂਨੀਅਨ ਦੀ ਚੀਫ ਹੈ ਬੀਬੀ, ਬੜੀ ਵੋਕਲ ਹੁੰਦੀ ਹੈ। ਯੂਰਪੀਅਨ ਯੂਨੀਅਨ ਚੀਫ ਸੇਜ਼ ਬਲੌਕ ਪ੍ਰਪੇਅਰਡ ਟੂ ਰਿਸਪੌਂਡ to Trump tariffs
ਬਟ ਕੀਪਸ ਡੋਰ ਓਪਨ ਫॉर ਨੈਗੋਸ਼ੀਏਸ਼ਨਸ। ਹਾਲਾਂਕਿ ਇੱਕ ਐਕਸਪਰਟਸ ਦਾ ਇਹ ਕਹਿਣਾ ਕਿ ਵੀ ਇਹ ਫਾਈਨਲ ਨਹੀਂ ਹੈ ਜੋ ਵੀ ਹੋ ਗਿਆ, ਇਹਨੇ ਨੈਗੋਸ਼ੀਏਸ਼ਨ ਦਾ ਦਰਵਾਜ਼ਾ ਖੋਲ ਦਿੱਤਾ। ਜਿਵੇਂ ਹੁਣ ਇਹ ਯੂਰਪੀਅਨ ਯੂਨੀਅਨ ਨੇ ਕਿਹਾ ਕਿ ਵੀ ਅਸੀਂ ਨੈਗੋਸ਼ੀਏਟ ਕਰਾਂਗੇ ਇਸ ਮੁੱਦੇ ਦੇ ਉੱਤੇ, ਔਰ ਇਸ ਦੇ ਉੱਤੇ ਕੈਨੇਡਾ ਨੇ ਤਾਂ ਇਹ ਕਿਹਾ ਵੀ ਕੈਨੇਡਾ ਟੂ ਇੰਪੋਜ਼ ਕਾਊਂਟਰ ਮੇਜਰਸ ਔਨ ਯੂਐਸਏਜ਼ ਪੀਐਮ ਮਾਰਕ ਕਾਰਨੀ। ਉਹ ਤਾਂ ਹੁਣ ਚੋਣਾਂ ਵੀ ਹੋਣੀਆਂ, ਉਹ ਤਾਂ ਕੈਨੇਡਾ ਵਾਲਿਆਂ ਨੂੰ ਦਿਖਾ ਰਿਹਾ ਨਾ ਵੀ ਸਾਡੇ ਦੰਦ ਵੀ ਤਿੱਖੇ ਨੇ, ਅੱਖਾਂ ਵੀ ਲਾਲ ਨੇ, ਭਾਵੇਂ ਹਾਰਨ ਤੋਂ ਬਾਅਦ ਕਹਿਣ ਵੀ ਬੱਗੀ ਅੱਖੀ ਮਰਵਾਤਾ, ਉਹ ਵੱਖਰੀ ਕਹਾਣੀ ਹੈ। ਪਰ ਜਿਹੜਾ ਕੱਲ੍ਹ ਇੱਕ ਡਿਵੈਲਪਮੈਂਟ ਹੋਈ, ਕਿਉਂਕਿ ਅਸੀਂ ਪ੍ਰੋਗਰਾਮ ਦੇ ਡਿਸਕਸ ਕਰਦੇ ਹਾਂ, ਮੈਨੂੰ ਨੋਟ ਆਇਆ ਸੀ, ਮੈਨੂੰ ਸਮਝ ਨਹੀਂ ਸੀ ਆਈ ਵੀ ਕੀ ਹੈ ਕਿ ਵੀ ਐਮਰਜੈਂਸੀ ਡਿਕਲੇਅਰ ਕੀਤੀ ਟਰੰਪ ਨੇ ਫੈਂਟੇਨਾਈਲ ਦੇ ਨਾਂ ਥੱਲੇ, ਲੇਕਿਨ ਕੱਲ ਅਮਰੀਕਾ ਦੀ ਸੈਨੇਟ ਨੇ 4 ਉਹਨਾਂ ਦੇ MP ਜਿਹੜੇ ਰਿਪਬਲਿਕਨ ਸੀ, ਉਹ ਡੈਮੋਕ੍ਰੈਟ ਨੂੰ ਉਹਨਾਂ ਨੇ ਜੁਆਇਨ ਕੀਤਾ ਤੇ ਉਹਨਾਂ ਨੇ ਅੰਡੂ ਕੀਤਾ ਕਿ ਵੀ ਨਹੀਂ, ਕੈਨੇਡਾ ਦੇ ਖਿਲਾਫ ਇਹ ਨਹੀਂ ਲੱਗ ਸਕਦਾ। ਹਾਲਾਂਕਿ ਬਾਅਦ ਦੇ ਵਿੱਚ ਅੱਜ ਇਹ ਡਿਟੇਲ ਵੀ ਆਏ ਕਿ ਵੀ ਕਿਉਂਕਿ ਪਿਛਲੇ ਮਹੀਨੇ ਹੀ ਕਾਂਗਰਸ ਨੇ ਕੁਝ ਆਪਣੇ ਰੂਲ ਚੇਂਜ ਕੀਤੇ ਨੇ ਜਿਹਦੇ ਥੱਲੇ ਇਹ ਕਾਂਗਰਸ 'ਚ ਪਾਸ ਨਹੀਂ ਹੋਏਗਾ। ਪਰ ਇਹ ਵੀ ਇੱਕ ਵੱਡਾ ਸ਼ੌਕ ਹੈ ਕਿ ਵਿਦਿਨ ਜਿਹੜੀ ਰਿਪਬਲਿਕਨਸ ਦੇ ਮੈਜੋਰਿਟੀ ਜਿਹੜੀ ਇਹ ਲੱਗਦੀ ਸੀ ਵੀ ਹਰ ਇਸ਼ੂ ਤੇ ਪ੍ਰੈਜ਼ੀਡੈਂਟ ਟਰੰਪ ਦੀ ਲਾਈਨ ਟੋ ਕਰਦੀ ਹੈ, ਉਹਨਾਂ ਨੇ ਕੱਲ ਉਹਨਾਂ ਦੇ 4 ਜਿਹੜੇ ਸੈਨੇਟਰ ਸੀ ਦੇ ਜੁਆਇੰਟ ਡੈਮੋਕ੍ਰੈਟਸ ਔਰ ਕੈਨੇਡਾ ਦੇ ਹੱਕ ਦੇ ਵਿੱਚ। ਔਰ ਕੈਨੇਡਾ ਨੇ ਇਸ ਦੇ ਉੱਤੇ ਇਹੀ ਕਿਹਾ, ਜਿਹੜਾ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਹੈ ਐਂਥਨੀ ਐਲਬਨੀਜ਼, ਉਹਨੇ ਤਾਂ ਕਿਹਾ ਕਿ ਵੀ ਇਹ ਜਿਹੜਾ ਟਰੰਪ ਨੇ ਕੀਤਾ ਦਿਸ ਇਜ਼ ਨਾਟ ਦ ਐਕਟ ਆਫ ਏ ਫਰੈਂਡ। ਉਹਨਾਂ ਨੇ ਕਿਹਾ ਜੀ ਇਹ ਕੋਈ ਦੋਸਤੀ ਵਾਲੀ ਗੱਲ ਤਾਂ ਨਾ ਹੋਈ। ਹੁਣ ਟਰੰਪ ਕਹਿੰਦਾ ਵੀ ਦੋਸਤ ਬਣ ਕੇ ਤੁਸੀਂ ਸਾਨੂੰ ਜਿਹੜਾ ਰਿਪ ਆਫ, ਉਹ ਤਾਂ ਲਫ਼ਜ਼ ਕਹਿੰਦਾ ਤੁਸੀਂ ਲੁੱਟ ਲਿਆ ਸਾਨੂੰ, ਅਸੀਂ ਵੀ ਤੁਸੀਂ ਬਹੁਤ ਲੁੱਟ ਲਿਆ, ਹੁਣ ਅਸੀਂ ਨਹੀਂ ਲੁੱਟਾਉਣਾ। ਔਰ ਇਹ ਜਿਹੜਾ ਟਰੰਪ ਕੈਨੇਡਾ ਟੈਰਿਫ ਵਾਰ, ਕੈਨੇਡਾ ਇੰਪੋਜ਼ਿੰਗ 25% ਟੈਰਿਫਸ ਔਨ ਸਮ US ਆਟੋ ਇੰਪੋਰਟਸ। ਕੈਨੇਡਾ ਨੇ ਪੂਰੇ ਦੰਦ ਤਿੱਖੇ ਰੱਖੇ ਹੋਏ ਨੇ, 25% ਉਹਨਾਂ ਨੇ ਜਿਹੜਾ ਇਸ ਦੇ ਉੱਤੇ ਲਾਇਆ। ਹੁਣ ਜਿਹੜੀ ਗੱਲ ਮੈਂ ਸਮਝਦਾ ਹਾਂ ਵੀ ਇੰਡੀਆ ਨੂੰ, ਭਾਵੇਂ ਜਦੋਂ ਕੱਲ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ, ਉਹਨਾਂ ਨੇ ਇਹ ਕਿਹਾ ਜੀ ਫਰੈਂਡ ਮੇਰਾ ਹੁਣੇ ਹੀ ਹੋ ਕੇ ਇੱਥੋਂ ਗਿਆ DC ਤੋਂ, ਬਟ ਬਹੁਤ ਟਫ ਨੈਗੋਸ਼ੀਏਟਰ ਔਰ ਇਹ ਸਾਨੂੰ ਇਹ ਜਿਹੜਾ ਚੂਨਾ ਲਾਉਂਦੇ ਰਹੇ ਨੇ, ਹੁਣ ਅਸੀਂ ਵੀ ਬਰਾਬਰ ਕਰਨਾ ਹੈ ਹਿਸਾਬ। ਔਰ ਅੱਜ ਅਗੇਨ ਜਿਹੜੀ ਵਾਈਟ ਹਾਊਸ ਦੀ ਬੀਬੀ ਸਪੋਕਸਪਰਸਨ ਹੈ, ਬੜੀ ਤਿੱਖੀ, ਵੈਰੀ ਯੰਗ, ਪਰ ਜਿਵੇਂ ਉਹ ਫਿਲਬਦੀ ਹੁੰਦਾ ਹੈ, ਜਿਵੇਂ ਉਹਦੀ ਤਿਆਰੀ ਹੁੰਦੀ ਹੈ, ਰਿਮਾਰਕੇਬਲ। ਮਤਲਬ ਮੈਂ ਤਾਂ ਹੁਣ ਸਾਰੇ ਆਲਮੋਸਟ 4-5 ਪ੍ਰੈਜ਼ੀਡੈਂਟ ਜਿਹਨਾਂ ਜ਼ਮਾਨਿਆਂ 'ਚ ਸੀਨੀਅਰ ਬੁਸ਼ ਸੀ, ਉਦੋਂ ਤੋਂ ਮੈਂ ਵਾਈਟ ਹਾਊਸ ਦਾ ਦੇਖੇ ਨੇ ਜਾਂ ਸਟੇਟ ਡਿਪਾਰਟਮੈਂਟ ਨੂੰ ਬਰੀਫਿੰਗ ਕਰਨ ਵਾਲੇ। ਸੋ ਬੀਬੀ ਨੇ ਜੋ ਕਿਹਾ ਉਹ ਇੰਡੀਆ ਦੀ ਆਪਣੀ ਨਿਊਜ਼ ਏਜੰਸੀ ਨੇ ਹੈਡਲਾਈਨ ਲਾਈ ਹੈ, ਇੰਡੀਆ ਇੰਪੋਜ਼ਿਸ ਯੂਨੀਕਲੀ ਬਰਡਨਸਮ ਸਰਟੀਫਿਕੇਸ਼ਨ ਰਿਕੁਆਇਰਮੈਂਟਸ ਵਾਈਟ ਹਾਊਸ। ਉਹਨਾਂ ਨੇ ਕਿਹਾ ਜੀ ਇਹ ਇਕੱਲਾ ਇਹੀ ਨਹੀਂ ਕਿ ਵੀ ਇਹਨਾਂ ਨੇ ਟੈਰਿਫ ਲਾਇਆ, ਇਹਨਾਂ ਨੇ ਇੱਦਾਂ ਦੇ ਸਰਟੀਫਿਕੇਸ਼ਨ ਪ੍ਰੋਸੀਜਰ ਰੱਖੇ ਹੋਏ ਨੇ ਜਿਹੜੇ ਅਮਰੀਕਨ ਚੀਜ਼ਾਂ ਨੂੰ ਭਾਰਤ ਦੇ ਵਿੱਚ ਵੜਨ ਹੀ ਨਹੀਂ ਦਿੰਦੇ। ਔਰ ਉਹਨਾਂ ਦੇ ਐਗਜ਼ੈਕਟ ਲਫ਼ਜ਼ ਜਿਹੜੇ ਕੋਟ ਅਨਕੋਟ ਨੇ ਸਪੋਕਸਪਰਸਨ ਵਾਈਟ ਹਾਊਸ ਦੇ, ਉਹਨਾਂ ਨੇ ਜਿਵੇਂ ਇੰਡੀਆ ਦੀ ਐਗਜ਼ਾਮਪਲ ਦਿੰਦੇ ਆ ਕਿ ਇੰਡੀਆ ਇੰਪੋਜ਼ਿਸ ਇਟਸ ਓਨ ਯੂਨੀਕਲੀ ਬਰਡਨਸਮ ਔਰ ਡੁਪਲੀਕੇਟਿਵ ਟੈਸਟਿੰਗ ਐਂਡ ਸਰਟੀਫਿਕੇਸ਼ਨ ਰਿਕੁਆਇਰਮੈਂਟਸ in sectors such as chemicals, telecom products and medical devices that make it difficult or costly for American companies to sell their products in India. If these barriers were removed, it is estimated that US export would increase by at least $5.3 billion annually. ਇਹ ਉਹਨਾਂ ਨੇ ਇੰਡੀਆ ਦੇ ਫੋਕਸ, ਉਹਨਾਂ ਨੇ ਕਿਹਾ ਵੀ ਉਹਨਾਂ ਨੇ ਇਸ ਕਿਸਮ ਦੀਆਂ ਸਰਟੀਫਿਕੇਸ਼ਨ ਪ੍ਰੋਸੈਸ ਰੱਖੀਆਂ ਹੋਈਆਂ ਨੇ, ਖਾਸ ਤੌਰ ਤੇ ਕੈਮੀਕਲਸ ਦੇ ਉੱਤੇ, ਟੈਲੀਕਾਮ ਪ੍ਰੋਡਕਟਸ ਔਰ ਮੈਡੀਕਲ ਡਿਵਾਈਸਿਸ ਦੇ। ਹਾਲਾਂਕਿ ਇੰਡੀਅਨ ਮੀਡੀਆ ਜਾਂ ਉਹਨਾਂ ਦੀ ਮਿਨਿਸਟਰੀ ਕਹਿ ਰਹੀ ਹੈ ਜੀ ਇਹ ਟੈਰਿਫ ਦੀ ਜਿਹੜੀ ਫਾਰਮਾਸਿਊਟੀਕਲ ਹੈ ਜਾਂ ਕੈਮੀਕਲ ਨੇ ਜਾਂ ਇਲੈਕਟ੍ਰੋਨਿਕ, ਉਹ ਉਹਦੇ ਥੱਲੇ ਨਹੀਂ ਆਏਗਾ। ਉਹ ਤਾਂ ਬੀਬੀ ਕਹਿ ਰਹੀ ਹੈ ਵੀ ਜਦੋਂ ਇਹ ਸਰਟੀਫਿਕੇਸ਼ਨਸ ਹਟਾਓ ਤੇ ਜਿਹੜਾ ਅਮਰੀਕਾ ਉਹਨਾਂ ਦੀ $5.3 ਬਿਲੀਅਨ ਉਹਨਾਂ ਦਾ ਫਾਇਦਾ ਹੋਏਗਾ ਜਿਹੜਾ ਉਹਨਾਂ ਨੇ ਭਾਰਤ ਦੇ ਵਿੱਚ ਸਮਾਨ ਭੇਜਣਾ। ਔਰ ਇਸ ਦੇ ਉੱਤੇ ਕਿਉਂਕਿ ਟਰੰਪ ਦੇ ਨੇ ਤਾਂ ਜਿਹੜਾ ਉਹ ਕਿਹਾ ਹੀ ਸੀ ਜਦੋਂ ਇੰਡੀਆ ਤੇ 26% ਰੈਸੀਪ੍ਰੋਕਲ ਟੈਰਿਫ ਲਾਇਆ, ਤੇ ਉਹਦੇ 'ਚ ਟਰੰਪ ਦੇ ਕਹਿਣਾ ਸੀ ਕਿ ਵੀ ਹੀ ਡਿਸਕ੍ਰਾਈਬਡ ਇੰਡੀਆ ਐਜ਼ ਵੈਰੀ ਟਫ। ਔਰ ਉਹਨਾਂ ਕਿਹਾ ਕਿ ਵੀ ਇਹ ਜਿਹੜਾ ਅਸੀਂ, ਸਾਡੇ ਕੋਲ ਕੋਈ ਚੋਇਸ ਨਹੀਂ ਹੈ ਕਿ ਵੀ ਅਸੀਂ ਵੀ ਇਹਨਾਂ ਨੂੰ ਇਸ ਜਵਾਬੀ ਕਾਰਵਾਈ ਵੱਲ ਲਾਈਏ। ਔਰ ਉਹਦੇ 'ਚ ਕਿਹਾ ਸੀ ਇੰਡੀਆ ਵੈਰੀ ਟਫ। The Prime Minister just left
ਹੀ ਇਜ਼ ਅ ਗ੍ਰੇਟ ਫਰੈਂਡ ਆਫ ਮਾਈਨ। ਇਹ ਪੂਰਾ ਉਹਨੂੰ ਕਹਿੰਦਾ ਨਾ ਵੀ ਮਾਲਿਸ਼ ਕਰਕੇ ਫਿਰ ਚਪੇੜ ਮਾਰੀ, ਗ੍ਰੇਟ ਫਰੈਂਡ, ਬਟ ਆਈ ਸੈਡ ਯੂ ਆਰ ਅ ਫਰੈਂਡ ਆਫ ਮਾਈਨ ਬਟ ਯੂ ਆਰ ਨਾਟ ਟਰੀਟਿੰਗ ਅਸ ਰਾਈਟ। ਤੂੰ ਯਾਰ ਤਾਂ ਹੈ ਪਰ ਤੂੰ ਯਾਰ ਮਾਰ ਕਰ ਰਿਹਾ, ਤੂੰ ਠੀਕ ਨਹੀਂ ਕਰ ਰਿਹਾ। ਦੇ ਚਾਰਜ ਅਸ 52%। You have to understand, we charge them almost nothing for years and decades. दहाके कई साल। It was only 7 years ago when I came in, मैं तो 7 साल पहले हैं, that we started with China and we look in hundreds of billions of dollars from China in tariffs। भी चीन ते ਅਸੀਂ ਲਾਏ, ਉਹਨੇ ਕਿਹਾ ਵੀ ਹੁਣ ਮੋਦੀ ਜਿਹੜਾ ਉਹ ਵੀ ਕਰੇਗਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਡਿਬੇਟ ਆਉਣ ਵਾਲੇ ਦਿਨਾਂ 'ਚ ਵੀ ਰਹੇਗੀ, ਨੈਗੋਸ਼ੀਏਸ਼ਨਸ ਵੀ ਹੋਣਗੀਆਂ, ਐਡਜਸਟਮੈਂਟਸ ਵੀ ਹੋਣਗੀਆਂ। ਜਿਵੇਂ ਅਸੀਂ ਕੱਲ੍ਹ ਵੀ ਕਿਹਾ ਸੀ ਕਿ ਵੀ ਇਹ ਨਵੇਂ ਵਰਲਡ ਆਰਡਰ ਦੀ ਸ਼ੁਰੂਆਤ ਹੈ, ਜਿਹਦਾ ਮਤਲਬ ਇਹ ਹੈ ਕਿ ਵੀ ਫਰੀਦਾ ਸਭੋ ਆਪੋ ਆਪਣੀ ਮੈਂ ਆਪਣੀ। ਹੁਣ ਉਹ ਸਾਰਿਆਂ ਦੀ ਪੀੜ ਨਹੀਂ ਹੈ ਵੀ ਸਭ ਨੂੰ ਆਪੋ ਆਪਣੀ ਪਈ ਹੈ, ਮੈਨੂੰ ਆਪਣੀ ਪਈ ਹੈ। ਸੋ ਇਹਦੇ 'ਚੋਂ ਇਕੱਲਾ ਇਹੀ ਨਹੀਂ ਵੀ ਇਕਨੋਮਿਕਸ ਦੇ ਮਾਮਲੇ ਜਾਂ ਆਰਥਿਕਤਾ ਦੇ ਮਾਮਲੇ 'ਚ ਇੰਡੀਪੈਂਡੈਂਸ ਜਾਂ ਆਪੋ ਆਪਣੇ ਇੰਟਰਸਟ ਜਾਂ ਉਹ ਟੈਕਸ ਲਾਈਨ ਜਾਂ ਟੈਰਿਫ ਲਾਈਨ ਆਏਗੀ। ਈਵਨ ਇਹਦੇ ਨਾਲ ਜਿਹੜੀ ਵਰਲਡ ਸੋਵਰਨਿਟੀ ਦਾ ਕਾਨਸੈਪਟ ਵੀ ਹੈ ਉਹ ਵੀ ਵਾਪਸ ਆਏਗਾ। ਔਰ ਅਸੀਂ ਇਸ ਤੋਂ ਪਹਿਲਾਂ ਕਿ ਇਹਨੂੰ ਕਨਕਲੂਡ ਕਰੀਏ, ਟੈਕਨੀਕਲ ਟੀਮ ਨੂੰ ਕਹਾਂਗੇ ਕਿ ਬੀਬੀ ਹਰਮੀਤ ਕੌਰ ਢਿੱਲੋਂ ਜਿਹੜੇ ਚੁਣੇ ਗਏ ਨੇ ਹੁਣ ਅਸਿਸਟੈਂਟ ਅਟਾਰਨੀ ਜਨਰਲ ਸਿਵਲ ਰਾਈਟਸ ਦੇ, ਔਰ ਪ੍ਰੋਮੀਨੈਂਟ ਪੋਸਟ ਹੈ, ਵੈਰੀ ਇੰਪੋਰਟੈਂਟ। ਔਰ ਜਿਹੜਾ ਉਹਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਨੇ ਉਸ ਵੀਡੀਓ ਨੂੰ ਚਲਾ ਦਿਓ। Freedom is a fragile thing, and it's never more than one generation away from extinction. It must be fought for and defended constantly by each generation. A person that I've admired for a long time, who's a great lawyer, Harmeet Dillon. Dillon says they are seeking. And you chalked up victories on behalf of parents against the governor. Harmeet, great work on all these religious liberty cases as well. Hey, Harmeet, I just want to say thank you so much for all the work you've done with Daily Wire to preserve free speech. I can't wait to see what you do at the DOJ. There is no one that I think would be more qualified to head the DOJ's civil rights office than Harmeet. Thank you, Harmeet, and congratulations. I could not be more thankful for what she has done for this country, and I know she's going to crush it at the DOJ. Thank you, Harmeet Dillon. We are determined to find out who attacked Andy. I am so excited for this next phase of her professional career, and I'm really glad that she can now advocate for so many more people. I'd like to take a moment to personally thank and congratulate Harmeet Dillon. I just want to say thank you to Harmeet for believing in me when no one else did. We intend to hold these teachers, the principal, and the school district liable for the damage they've caused this family. Harmeet has been a godsend to this family. Harmeet understands how civil rights law has been flipped on its head and weaponized against average Americans like me. I think she's going to do a wonderful job protecting our children across the U.S. and fighting for our liberties as Americans. Harmeet and her organization are fighting this. Congratulations, Harmeet. You have been a mentor and a friend to me for many, many years. I've gotten the privilege of working next to you as we've achieved amazing things through the organization, the Center for American Liberty, the organization that you founded, you started, your vision. And this organization, I promise you, is going to continue, and we're going to achieve great things, even in your absence, when you're doing wonderful things on Capitol Hill. You figured out a way to win. Thank you for all the work you've done on this, and thank you for giving us a path forward on other legal victories in the future. Thanks so much.